ਜਪ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰਗ ਨੀਮਨ ਗਾਰੈ ਪਛ ਪਸੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਓਖਤ ਹੈ ਜਲ ਮੈਂ ਥਲ ਮੈਂ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਬਹਾਤਾ ਦਿਵਸ ਰਾਤ ਦੁਇ ਦਾਈ ਦਾਇਆ ਸਗਲ ਜਗਤਾ ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ
ਮਸਕਤ ਕਾਲਾ। ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲਾ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲਾ। ਨਾਨਕ ਤੇ ਮੁਖ ਉਜਲੇ ਕੇਤੀ। प्राप्त कर रहे हो। अमृत वेले तो पावन गुरबाणी दे जाप, अमृतमयी गुरबाणी का रस पिना कीर्तन आप संगतां लई सरवण कीता है। हुण इस पावन अस्थान ते चल रही लड़ीवार गुरबाणी की कथा विचार का समा होया है। आओ सत संगत जी प्यार सत्कार सहित सतगुरु जी के चरणों में बैठ के अमृतमयी लड़ीवार गुरबाणी की कथा नाल जुड़ के लाहे प्राप्त करिए। जगत गुरु धन श्री गुरु नानक देव साहिब महाराज सच्चे पातशाह हजूर ने जपजी सब पौड़ी के अंदर उच्चारण किया उपदेश बख्शिश किया सीगा। जद पहारा धी रिज सुनियार अहरण मत वेद हथियार। इस पौड़ी में सतगुरु जी ने उपदेश बख्शिया से। हुण गरीबन आवाज महाराज सच्चे पातशाह स्वरूप उच्चारण करके सिद्धां दे पूछे हुए प्रश्न का महाराज सच्चे पातशाह उत्तर दे रहे हैं। जदों सिद्ध बेनती करके पूछते ने महाराज जगत का माता पिता कौन है, दाई दाया कौन है, इस प्रथाए आप कृपा करके सतगुरु जी उपदेश बख्शो। महाराज सच्चे पातशाह सतगुरु जी ने श्लोक उच्चारण करके उपदेश बख्शिश किया है। सत संगत जी भावना के नाल गुरु चरणों में बैठ के सरवण करके लाहे प्राप्त करिए। विचार की प्रारंभता तो पहला जरूरी है मन को एकाग्र करना। महाराज सच्चे पातशाह जी को शीश झुकावो, प्यार सत्कार नाल उच्चारण करो। करो रसना पवित्र सतनाम श्री वाहिगुरु साहिब जी सतनाम।
ਸੁਭਾਰੀ ਤੌਰ 'ਤੇ ਭਾਵੇਂ ਬਹੁਤ ਤਰ੍ਹਾਂ ਕਰਕੇ ਸੰਸਾਰ ਦੇ ਅੰਦਰ ਜੀਵ ਨੇ ਬਹੁਤ ਕੁਝ ਪਹਿਚਾਣ ਲੈਣਾ ਕੀਤਾ। ਜਗਤ ਅੰਦਰ ਬਹੁਤ ਜ਼ਿਆਦਾ ਸੰਸਾਰ ਅੰਦਰ ਤਰੱਕੀ ਕਰ ਰਹੀ ਹੈ, ਪਰ ਆਪਣੇ ਸਰੂਪ ਦੇ ਪਹਿਚਾਨਣ ਤੋਂ ਜੀਵ ਅਜੇ ਬਹੁਤ ਅਵੇਸਲਾ ਹੈ। ਜੀਵ ਅਜੇ ਇਹਦੇ ਤੋਂ ਬਹੁਤ ਜ਼ਿਆਦਾ ਪਿੱਛੇ ਹੈ। ਪਤਾ ਨਹੀਂ ਕਿੰਨੀ ਕੁ ਕੋਹਾਂ ਜੀਵ ਇਹਦੇ ਤੋਂ ਅਜੇ ਪਿੱਛੇ ਹੈ। ਸਵੈ ਸਰੂਪ ਦੀ ਪਹਿਚਾਣ ਕਰਨੇ ਤੋਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਐਸਾ ਸਲੋਕ ਉਚਾਰਨ ਕੀਤਾ ਜਿਸ ਦੁਆਰਾ ਸਵੈ ਲੋਕ ਦੀ ਪ੍ਰਾਪਤੀ ਹੋ ਜਾਣ ਵਾਲੀ ਹੈ। ਕਿਉਂਕਿ ਇਹ ਜਿਹੜਾ ਸੰਸਾਰ ऐसा गरीबन वाले सतगुरु जी ने उपदेश बख्शिया है। पावन गुरु पानी पिता। सिद्धां ने प्रश्न किया महाराज सच्चे पातशाह जगत का पिता ते माता कौन है? हजूर कहते हैं पावन गुरु पानी पिता। पावन जो है ना हवा चलती है, एक गुरु है सारे जगत का। पाउन करके ही सवास चलते हैं। जिवें सतगुरु जी उपदेश देंदे है, इस प्रकार जे पाउन आउंदी है ना हवा आउंदी है तो तां ही किसी को उपदेश दिता जा सकता है। नज़र आता है ना तो उत्थे खेती हरी भरी होंदी है, बनस्पत वरदी फुलदी नहीं। उत्थे जीवां दी भी उपजीविका घट हो जाती है। जिथे पानी की कमी होंदी है, पानी खत्म हो जाए तो जीव का जीवन भी खत्म है। इस करके महाराज सच्चे पातशाह कहते पवन गुरु पानी पिता। पानी जिहड़ा है पिता की तरह है। महाराज सच्चे पातशाह हजूर दे वचन आमदे गुरबाणी विच पवन गुरु पानी पित जाता उधर संजोगी धरती माता। पाठां दा भेद रखिया इस श्लोक दे अंदर।
ਪਵਨ ਗੁਰੂ ਪਾਣੀ ਪਿਤਾ, ਪਵਨ ਦੀ ਥਾਂ ਤੇ ਪਵਨ ਉਚਾਰਨ ਕੀਤਾ ਹੈ। ਵਾਵੇ ਦੀ ਥਾਂ ਤੇ ਉੱਥੇ ਊੜਾ ਆਉਂਦਾ ਹੈ। ਜੋ ਗੁਰਸਿੱਖ ਆਪ ਸੰਗਤ ਸਹਿਜ ਪਾਠ ਕਰਦੇ ਹੋ ਜਾਂ ਗੁਰਬਾਣੀ ਸਰਵਣ ਕਰਦੇ ਹੋ, ਤੁਹਾਨੂੰ ਪਤਾ ਹੋਵੇਗਾ। ਇਹ ਪਾਠਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਨਹੀਂ ਤਾਂ ਸੁਰਤੀ ਕਿਤੇ ਹੋਰ ਗਈ ਹੁੰਦੀ ਹੈ। ਜਦੋਂ ਸਹਿਜ ਪਾਠ ਕਰ ਰਹੇ ਹੁੰਦੇ ਆ ਨਾ, ਤੇ ਇਹੋ ਹੀ ਮਨ ਵਿੱਚ ਹੁੰਦਾ ਕਿ ਸ਼ਲੋਕ ਤੇ ਸਾਨੂੰ ਯਾਦ ਹੈ। ਉੱਦਾਂ ਹੀ ਕਈ ਵਾਰ ਪਾਠ ਸੇ ਜਪਜੀ ਸਾਹਿਬ ਵਾਲਾ ਹੀ ਪੜ੍ਹ ਜਾਂਦੇ ਆ। ਤਾਂ ਵਿਸ਼ੇਸ਼ ਕਰਕੇ ਬੇਨਤੀ ਕਰ ਰਿਹਾ ਹਾਂ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ। ਜਪਜੀ ਸਾਹਿਬ ਵਿੱਚ ਦਿਵਸ ਵਾਵੇ ਨਾਲ ਤੇ ਉੱਥੇ ਦਿਨ ਸੰਨੰਨੇ ਨਾਲ ਉਚਾਰਨ ਕੀਤਾ ਹੈ। ਇਹ ਦੂਜਾ ਪਾਠ ਦਾ ਭੇਦ ਹੈ। ਦਿਨ ਰਾਤ ਦੋਇ ਦਾਈ ਦਾਇਆ, ਭਜਦੇ ਆਉਂਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾ। ਤੇ ਮਾਝ ਕੀ ਵਾਰ ਵਿੱਚ ਆਉਂਦਾ ਹੋਰ ਕੀਤੀ ਛੁੱਟੀ ਨਾ। ਉੱਥੇ ਹੋਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇਹ ਸਤਿਗੁਰੂ ਜੀ ਦੀ ਮੌਜ ਹੈ, ਕਿਤੇ ਸ਼ੰਕਾ ਨਹੀਂ ਕਰ ਲੈਣਾ ਕਿ ਕਿਉਂ ਉਚਾਰਿਆ ਹੈ। ਉੱਥੇ ਸਤਿਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਦੂਸਰੇ ਸਰੂਪ ਵਿੱਚ ਮਾਝਗੀ ਰਾਗ ਵਿੱਚ ਉਚਾਰਿਆ। ਇਹ ਪਾਠਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹੈ। ਪਵਨ ਗੁਰੂ ਪਾਣੀ ਪਿਤਾ, ਜਿੱਥੇ ਪਵਨ ਗੁਰੂ ਹੈ ਜਗਤ ਦਾ, ਪਾਣੀ ਪਿਤਾ ਦੀ ਤਰ੍ਹਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਕਰਕੇ ਹੀ ਸਾਰੀ ਜਗਤ ਦੀ ਉਤਪਤੀ ਹੈ। ਮਾਤਾ ਧਰਤ ਮਹੱਤ, ਜੋ ਧਰਤੀ ਹੈ ਨਾ, ਧਰ ਕੇ ਧਰਤੀ ਦੀਨੀ ਇਹ ਤੇ ਗੁਣ ਵਿਸਰੇ। ਕਹਿੰਦੇ ਜੰਮਣ ਤੋਂ ਲੈ ਕੇ ਮਰਨ ਤੱਕ ਧਰਤੀ ਦਿੱਤੀ ਹੈ ਕਰਮ ਕਰਿਆ ਕਰਨ ਵਾਸਤੇ। ਅਗਿਆਤ ਜੀਵ ਫੇਰ ਵੀ ਰੱਬ ਨੂੰ ਭੁਲਾ ਹੀ ਦਿੰਦਾ। ਫੇਰ ਵੀ ਜੀਵ ਨੇ ਅਕਾਲ ਪੁਰਖ ਵਾਹਿਗੁਰੂ ਦੇ ਕੀਤੇ ਹੋਏ ਉਪਕਾਰਾਂ ਨੂੰ ਵਿਸਾਰ ਦੇਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ, ਜਿੱਥੇ ਗੁਰੂ ਪਾਉਣ ਹੈ ਔਰ ਪਿਤਾ ਪਾਣੀ ਹੈ, ਉੱਥੇ ਇਉਂ ਜਾਣਨਾ ਕਰੋ ਕਿ ਮਾਤਾ ਜਿਹੜੀ ਹੈ ਧਰਤੀ ਹੈ। ਧਰਤੀ ਮਾਤਾ ਦੀ ਤਰ੍ਹਾਂ ਜਿਸ ਨੇ ਧੀਰਜਤਾ ਨੂੰ ਧਾਰ
ਦਿਨ ਚੜ੍ਹੇ ਤੋਂ ਸਾਰੇ ਹੀ ਆਪੋ ਆਪਣੇ ਕੰਮੀ ਧੰਦੇ ਲੱਗ ਜਾਂਦੇ ਆ। ਸੰਸਾਰ ਦੀ ਕਾਰ ਵਿਹਾਰਾਂ ਰੂਪੀ ਖੇਡਾਂ ਵਿੱਚ ਲੱਗ ਜਾਂਦੇ ਆ। ਰੰਗਾ ਰੰਗਾ ਦੀ ਦੁਨੀਆ ਦੇਖਣ ਰੂਪ ਸੰਸਾਰ ਦੇ ਬਾਗਾਂ ਦੀ ਸੈਰ ਕਰਦੇ ਆ। ਦਿਨ ਜਿਹੜਾ ਹੈ ਦਾਏ ਦੀ ਤਰ੍ਹਾਂ ਸੰਸਾਰ ਰੂਪੀ ਬਾਲਕ ਨੂੰ ਸਭ ਥਾਵਾਂ ਤੇ ਸੰਸਾਰ ਦੀ ਸੈਰਾਂ ਕਰਾਉਣਾ ਕਰਦਾ ਹੈ। ਭਾਵ ਬਾਗਾਂ ਦੀ ਸੈਰ ਕਰਾਉਣ ਦੀ ਤਰ੍ਹਾਂ ਸੰਸਾਰ ਭਰ ਦੇ ਤਰ੍ਹਾਂ ਤਰ੍ਹਾਂ ਦੇ ਵੱਖੋ ਵੱਖਰੇ ਕੰਮਾਂ ਕਾਰਾਂ ਵਿਹਾਰਾਂ ਧੰਦਿਆਂ ਵਿੱਚ ਲਗਾ ਦਿੰਦਾ ਹੈ। ਤੇ ਸਾਰਾ ਸੰਸਾਰ ਜਦੋਂ ਥੱਕ ਜਾਂਦਾ ਹੈ ਫਿਰ ਰਾਤ ਰੂਪ ਦਾਈ ਦੀ ਗੋਦ ਵਿੱਚ ਆ ਕਰਕੇ ਸੌਂ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਦਾ ਨਾਮ ਹੈ ਸੰਸਾਰ। ਤੀਸਰਾ ਨਾਮ ਉਹਨੂੰ ਦੁਨੀਆ ਵੀ ਕਿਹਾ ਜਾਂਦਾ ਹੈ। ਜਗਤ ਜੋ ਨਾਮ ਹੈ ਜੰਮਣ ਦਾ ਤੇ ਗਤ ਨਾਮ ਹੈ ਮਰਨੇ ਦਾ। ਫਿਰ ਸੰਸਾਰ ਜਿਹੜਾ ਸੰਸਾਰ ਦੇ ਅੰਦਰ ਆਇਆ ਹੈ, ਜੋ ਜਨਮ ਹੈ ਸੋ ਜਨ ਹਮੂਆ। ਔਰ ਤੀਸਰਾ ਇਹਨੂੰ ਸਾਧ ਸੰਗਤ ਦੁਨੀਆ ਵੀ ਆਖਿਆ ਜਾਂਦਾ। ਦੋ ਨੀਹਾਂ ਜੰਮਣ ਤੇ ਮਰਨ ਦੀਆਂ ਜੋ ਨੀਹਾਂ ਹਨ ਉਹਨੂੰ ਜਗਤ ਆਖਿਆ ਜਾਂਦਾ ਹੈ। ਕਿਉਂਕਿ ਪਾਪ ਤੇ ਪੁੰਨ ਕਰਮ ਸੰਸਾਰ ਦੇ ਅੰਦਰ ਕੀਤਾ ਹੋਇਆ ਚੰਗਾ ਵਰਤਾਰਾ ਤੇ ਮਾੜਾ ਵਰਤਾਰਾ। ਚੰਗੀ ਤਰ੍ਹਾਂ ਸੰਸਾਰ ਦੇ ਅੰਦਰ ਜੀਵਨ ਸੋਹਣੇ ਢੰਗ ਦੇ ਨਾਲ ਚੰਗਿਆਈ ਨਿਰਵਾਹ ਕੀਤਾ ਹੋਇਆ, ਬੁਰਾਈਆਂ ਬੁਰੇ ਕੁਝ ਢੰਗ ਦੇ ਨਾਲ ਜੀਵਨ ਨੂੰ ਸੰਸਾਰ ਦੇ ਅੰਦਰ ਅਜਾਈ ਹੀ ਲਗਾ ਦਿੱਤਾ ਭਜਨ ਬੰਦ ਕੀ ਕੀਤੇ ਤੋਂ ਬਿਨਾਂ। ਐਸੇ ਜਿਹੜੇ ਕੀਤੇ ਹੋਏ ਚੰਗੇ ਤੇ ਮਾੜੇ ਕਰਮ ਹਨ। ਵਾਚੈ ਧਰਮ ਹਦੂਰ ਚਾਹੇ ਕਿਸੇ ਦੀ ਵਡਿਆਈ ਵਾਲੇ ਚੰਗੇ ਕੀਤੇ ਹੋਏ ਕਰਮ ਹੋਵਣ। ਕਰਮੀ ਆਪੋ ਆਪਣੀ ਜਗਤ ਦੇ ਕੀਤੇ ਹੋਏ ਕਰਮਾਂ ਅਨੁਸਾਰ ਆਪੋ ਆਪਣੀ ਕੀਤੀ ਹੋਈ ਕਰਨੀ ਅਨੁਸਾਰ। ਜਿਵੇਂ ਮਨੁੱਖ ਜਿਹੋ ਜਿਹੀ ਕਰਨੀ ਕਰਦਾ ਉਹ ਜਿਹਾ ਫਲ ਮਿਲਦਾ। ਸਤਿਗੁਰੂ ਜੀ ਕਹਿੰਦੇ ਆ ਕਰਮੀ ਆਪੋ ਆਪਣੀ। ਇਹ ਨਹੀਂ ਹੈ ਕਿ ਜੇ ਸੰਸਾਰ ਦੇ ਅੰਦਰ ਬੁਰੇ ਕਰਮ ਪਾਪ ਕਰਮ ਆਪ ਕਰਦਾ ਰਿਹਾ ਤੇ ਅੰਤ ਸਮੇਂ ਫਲ ਉਹਦਾ ਕਿਸੇ ਨੂੰ ਭੁਗਤਣਾ ਪੈਂਦਾ। ਪਰਮੇਸ਼ਰ ਦੇ ਦਰ ਤੇ ਐਸਾ ਨਿਆਂ ਨਹੀਂ ਹੁੰਦਾ। ਉੱਥੇ ਤਾਂ ਆਪਣਾ ਬੀਜਿਆ ਹੋਇਆ ਕਰਮਾਂ ਰੂਪੀ ਬੀਜ ਆਪ ਹੀ ਭੁਗਤਣਾ ਪੈਂਦਾ ਹੈ। ਆਪ ਹੀ ਜੀਵ ਨੂੰ ਉਹ ਫਲ ਖਾਣਾ ਪੈਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਆ ਕਰਮੀ ਆਪੋ ਆਪਣੀ। ਜਿਹੋ ਜਿਹੇ ਕਿਸੇ ਮਨੁੱਖ ਨੇ ਕਰਮ ਕੀਤੇ ਹਨ। ਕੇ ਨੇੜਾ ਕੇ ਦੂਰ ਕੇ ਨੇੜਾ ਕੇ ਕਹਿੰਦੇ ਕਈ ਉਹ ਤਾਂ ਪ੍ਰਮਾਤਮਾ ਦੇ ਨੇੜੇ ਨਜ਼ਦੀਕ ਭਾਵ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪਾ ਲੈਂਦੇ। ਕੇ ਦੂਰ ਤੇ ਕਈਆਂ ਨੂੰ ਦੂਰੋਂ ਹੀ ਨਰਕਾਂ ਵਿੱਚ ਪਾ ਦਿੱਤਾ ਜਾਂਦਾ। ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਨਹੀਂ ਕਦਾਚਿਤ ਵੀ ਉਹਨਾਂ ਨੂੰ ਪ੍ਰਾਪਤ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨੇੜਾ ਕਿ ਦੂਰ। ਕਈਆਂ ਨੂੰ ਤਾਂ ਨੇੜੇ ਸੱਦ ਕਰਕੇ ਧਰਮਰਾਜ ਐਸੇ ਦੰਨ ਦਿੰਦਾ ਹੈ, ਨਰਕਾਂ ਦੀ ਅੱਗ ਵਿੱਚ ਭੇਜ ਦੇਣਾ ਕਰਦਾ ਹੈ। ਕਿ ਦੂਰ
ਦੂਰ ਰਹੀ ਉਹ ਜਮ ਤੇ ਬਾੜ। ਜਿਹੜੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹੁੰਦੇ ਹੈ, ਉਹਨਾਂ ਤੋਂ ਫਿਰ ਉਹ ਰਸਤਾ ਦੂਰ ਰਹਿ ਜਾਂਦਾ ਹੈ। ਨਰਕਾਂ ਦੀ ਅੱਗ ਵਾਲਾ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹੈ। ਇਸ ਕਰਕੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਗੁਰਬਾਣੀ ਵਿੱਚ ਬਾਰ-ਬਾਰ ਤਾੜਦੇ ਹੈ, ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਹੇ ਜੀਵ, ਉਹ ਕੰਮ, ਉਹ ਕਾਰਜ, ਉਹ ਕਰਮ ਸ਼ੁਭ ਕਰਮਾਇਆ ਕਰ, ਜਿਸ ਕਰਕੇ ਪਰਮੇਸ਼ਰ ਦੇ ਦਰ ਤੇ ਤੇਰਾ ਮੁਖ ਉਜਲਾ ਹੋਵੇਗਾ। ਭੁੱਲ ਕੇ ਵੀ ਐਸਾ ਪਾਪ ਕਰਮ, ਬੁਰਾ ਕਰਮ ਨਾ ਕਰੇ। ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨ ਪੜ੍ਹਦੇ ਆ ਨਾ ਆਨੰਦ ਸਾਹਿਬ ਪਾਵਨ ਬਾਣੀ ਵਿੱਚ, ਇਹ ਮਨ ਚੰਚਲਾ, ਇਹ ਚੰਚਲ ਮਲਾ ਚਤੁਰਾਈਆਂ ਸਿਆਣਪਾਂ ਦੇ ਨਾਲ ਨਹੀਂ ਕਦੇ ਵੀ ਕਿਸੇ ਨੂੰ ਪਾਵਨਾ ਕੀਤਾ। ਫਿਰ ਇਹਦੇ ਤੋਂ ਅਗਲੀ ਪੌੜੀ ਫਿਰ ਮਹਾਰਾਜ ਜੀ ਨੇ ਮਨ ਦੇ ਪ੍ਰਥਾਏ ਹੀ ਉਚਾਰਨ ਕੀਤੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ। ਸਾਰ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਕਰਕੇ ਬਾਅਦ ਵਿੱਚ ਤੈਨੂੰ ਪਛਤਾਤਾਪ ਕਰਨਾ ਪਵੇ, ਭੁੱਲ ਕੇ ਵੀ ਐਸਾ ਕੋਈ ਮਦ ਕਰਮ ਨਾ ਕਰ ਬੈਠੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਪਿਆਰੇ ਮਨਾ, ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਪਰਮੇਸ਼ਰ ਨੂੰ ਸਦਾ ਹੀ ਯਾਦ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਪਿਆਰੇ ਦੀ ਯਾਦ ਵਿੱਚ ਜੁੜਿਆ ਕਰ। ਇਹ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਪੋ ਆਪਣੇ ਕਰਮਾਂ ਅਨੁਸਾਰ ਜੀਵ ਨੂੰ ਫਲ ਮਿਲਦਾ ਹੈ। ਜੇਕਰ ਕੋਈ ਪਾਪ ਕਰਮ ਆਪ ਕਰਦਾ ਰਹੇ, ਦੋਸ਼ ਫਿਰ ਦੂਜਿਆਂ ਨੂੰ ਦੇਵੇ, ਸਤਿਗੁਰੂ ਜੀ ਕਹਿੰਦੇ ਅਯੋਗ ਨਹੀਂ ਹੈ। ਇਹ ਕੋਈ ਯੋਗ ਗੱਲ ਥੋੜ੍ਹਾ, ਇਹ ਤਾਂ ਅਯੋਗ ਹੀ ਹੈ। ਬਿਨਾਂ ਕਾਰਨ ਤੋਂ ਅਕਾਰਨ ਹੀ ਐਵੇਂ ਕਿਸੇ ਦੇ ਦੋਸ਼ ਮੜੀ ਜਾਣਾ ਹੈ। ਦੱਦੈ ਦੋਸ਼ ਨਾ ਦੇਵ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਦ ਜਾਨਾ। ਇਹ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ, ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਜੇਕਰ ਸੁਖ ਮਿਲੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਕਿ ਮੇਰਾ ਕੋਈ ਪੂਰਬਲਾ ਪੁੰਨ ਕਰਮ ਕੋਈ ਅੱਗੇ ਆ ਗਿਆ ਹੋਵੇਗਾ। ਜੇਕਰ ਜੀਵਨ ਵਿੱਚ ਦੁੱਖ ਆਉਂਦਾ, ਉਹ ਇਹੋ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ, ਮਹਾਰਾਜ ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਕੋਈ ਮਾੜਾ ਕਰਮ ਅੱਗੇ ਆਇਆ ਹੋਵੇਗਾ, ਜਾਂ ਪਰਮਾਤਮਾ ਮੈਨੂੰ ਇਸ ਜਨਮ ਦੇ ਵਿੱਚ ਦੁੱਖ ਦੇ ਕਰਕੇ ਮੇਰਾ ਪਰਮੇਸ਼ਰ ਤੁਸੀਂ ਆਪ ਕਰਮ ਕੱਟਦੇ ਪਏ ਹੋ। ਇਉਂ ਗੁਰਮੁਖਾਂ ਦਾ ਨਿਸ਼ਚਾ ਹੁੰਦਾ ਤੇ ਇੱਕ ਮਨ ਚਿੱਤ ਹੋ ਕੇ ਅਰਦਾਸ ਹੀ ਗੁਰੂ ਚਰਨਾਂ ਵਿੱਚ ਕਰਦੇ ਹੈ। ਕਦੇ ਕਿਸੇ ਦੇ ਉੱਪਰ ਦੋਸ਼ ਨਹੀਂ ਮੰਨਦੇ ਕਿ ਤੇਰੇ ਕਰਕੇ ਮੈਨੂੰ ਦੁੱਖ ਲੱਗਾ, ਤੇਰੇ ਕਰਕੇ ਮੇਰੀ ਸਾਰੀ ਸੰਪਤੀ ਨਾਸ ਹੋ ਗਈ ਹੈ। ਇਸ ਪ੍ਰਕਾਰ ਇਹ ਗੁਰਮੁਖਾਂ ਦਾ ਜੀਵਨ ਨਹੀਂ ਹੁੰਦਾ। ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਹੈ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਇਹ ਕਰਮਾਂ ਕਰਕੇ ਹੀ ਜੀਵ ਦੀ ਪਰਮੇਸ਼ਰ ਦੇ ਨਾਲ ਨੇੜਤਾ ਬਣਦੀ ਹੈ, ਔਰ ਅਸ਼ੁਭ ਕਰਮ ਕਰਨੇ ਕਰਕੇ ਹੀ ਜੀਵ ਦੀ ਪਰਮਾਤਮਾ ਤੋਂ ਦੂਰੀ ਪੈ ਜਾਂਦੀ ਹੈ। ਇਸੇ ਪ੍ਰਕਾਰ ਜੇਕਰ ਸਤਿਗੁਰੂ ਜੀ ਦਾ ਬਚਨ ਮੰਨਣ ਰੂਪੀ ਸ਼ੁਭ ਕਰਮ ਕਰਦਾ ਹੈ, ਸਤ ਸੰਗਤ ਕਰਦਾ ਹੈ, ਤੇ ਸਤਿਗੁਰੂ ਜੀ ਦੀ ਨੇੜਤਾ ਪ੍ਰਾਪਤ ਹੋ ਜਾਂਦੀ ਹੈ। ਕੇ ਨੇੜਾ ਕੇ ਦੂਰ। ਤੇ ਜੇ ਸਤ ਸੰਗਤ ਛੱਡ ਕੇ ਕੋਈ ਸੰਗਤ ਕਰਦਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੇੜਤਾ ਨਹੀਂ ਬਣਦੀ, ਗੁਰੂ ਚਰਨਾਂ ਦੇ ਨਾਲ ਪਿਆਰ ਨਹੀਂ ਬਣਦਾ। ਸਤਿਗੁਰੂ ਜੀ ਨਾਲੋਂ ਟੁੱਟ ਕਰਕੇ ਜੀਵ ਫਿਰ ਬੇਮੁਖ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤੇ ਹੈ ਨਾ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜਾ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਵੇ, ਉਹਦਾ ਫਿਰ ਜੀਵ ਦਾ ਕਿਤੇ ਭਲਾ ਨਹੀਂ ਹੋ ਸਕਦਾ। ਚਾਹੇ ਜਿਤਨੇ ਮਰਜ਼ੀ ਜਨਮ ਜਗਤ ਅੰਦਰ ਟੱਕਰਾਂ ਮਾਰਦਾ ਰਹੇ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਗਿਆ, ਫਿਰ ਕਿਤੇ ਨਹੀਂ ਢੋਈ ਮਿਲਣ ਵਾਲੀ। ਹਜੂਰ ਦਾ ਅਸੀਂ ਵਚਨ ਪੜ੍ਹਦੇ ਹਾਂ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ
ਮੁਕਤ ਨਾ ਪਾਏ। ਅਨੇਕਾਂ ਜੂਨਾਂ ਭਰਮ ਕੇ ਫੇਰ ਮਨੁੱਖਾ ਜੀਵਨ ਪਾ ਲਿਆ, ਅਜੇ ਵੀ ਸਤਿਗੁਰੂ ਜੀ ਵਾਲਾ ਬਣਿਆ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਅਜੇ ਵੀ ਨਹੀਂ ਫਿਰ ਹੋ ਸਕਦਾ। ਫਿਰ ਐਤਕੀ ਵਾਰ ਵੀ ਜੀਵ ਤੋਂ ਮੁਕਤ ਨਹੀਂ ਹੋਵਣਾ ਕੀਤਾ, ਭਾਵੇਂ ਅਨੇਕਾਂ ਜੂਨਾਂ ਭਰਮ ਕੇ ਅਜੇ ਮਨੁੱਖਾ ਦੇਹੀ ਨੂੰ ਪਾ ਲਿਆ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਖਹਿੜਾ ਤਾਂ ਹੀ ਜਗਤ ਵਿੱਚੋਂ ਛੁੱਟੇਗਾ ਜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੇਗਾ। ਫਿਰ ਮੁਕਤ ਪਾਏ ਲਾਗ ਚਲਣੇ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਤਿੰਨਾਂ ਲੋਕਾਂ ਵਿੱਚ ਕਿਸੇ ਵੀ ਸੰਸਾਰ ਦੇ ਕੋਨੇ ਤੇ ਚਲਿਆ ਜਾ, ਹੇ ਜੀਵ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਤੈਨੂੰ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਇਸ ਕਰਕੇ ਕਿ ਨੇੜਾ ਕਿ ਦੂਰ, ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਜੇ ਸਤ ਸੰਗਤ ਕਰਦਾ ਹੈ ਫਿਰ ਸਤਿਗੁਰੂ ਜੀ ਦੀ ਨੇੜਤਾ ਬਣਦੀ, ਗੁਰੂ ਚਰਨਾਂ ਦੀ ਪ੍ਰੀਤ ਵੱਧਦੀ ਹੈ। ਜੇ ਸਤ ਸੰਗਤ ਛੱਡ ਕੇ ਕੁਸੰਗਤ ਕਰਦਾ, ਨਸ਼ੇੜੀਆਂ ਦੀ, ਚੋਰੀਆਂ ਕਰਨ ਵਾਲਿਆਂ ਦੀ, ਡਾਕੂਆਂ ਦੀ, ਬੁਰੇ ਪੁਰਸ਼ਾਂ ਦੀ, ਵਿਕਾਰੀਆਂ ਦੀ ਖੋਟੀ ਸੰਗਤ ਕਰਦਾ, ਫਿਰ ਸਤਿਗੁਰੂ ਜੀ ਦੀ ਪ੍ਰੀਤ ਘਟਦੀ ਜਾਂਦੀ ਹੈ। ਫਿਰ ਸੰਸਾਰ ਦਾ ਲਗਾਓ ਜ਼ਿਆਦਾ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਹੈ। ਕਿਸੇ ਦੀ ਵਾਹਿਗੁਰੂ ਦੇ ਨਾਲ ਨੇੜਤਾ ਬਣ ਰਹੀ ਹੈ, ਕਿਸੇ ਦੀ ਦੂਰੀ ਪੈ ਰਹੀ ਹੈ। ਕੋਈ ਮਨ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਮਾਇਆ ਹੋਇਆ, ਕੋਈ ਮਨ ਕਰਕੇ ਪਰਮੇਸ਼ਰ ਨੂੰ ਭੁਲਾ ਕੇ ਕੇਵਲ ਸੰਸਾਰ ਦੇ ਵਿੱਚ ਹੀ ਜੁੜਿਆ ਹੈ। ਜਿਨੀ ਨਾਮ ਤੇ ਆਇਆ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜਗਤ ਵਿੱਚੋਂ ਮੁਕਤ ਕੌਣ ਹੋਏ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਰਥਾਏ ਆਪ ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਕਹਿੰਦੇ ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭਾਵਨਾ ਦੇ ਨਾਲ ਯਾਦ ਕੀਤਾ ਹੈ, ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਹਿਰਦੇ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ। ਗਏ ਮਸਕਤ ਕਾਲਾ, ਉਹ ਮਸਕਤ ਕਾਲਣਾ ਕਾਲ ਕੇ ਸੰਸਾਰ ਦੇ ਵਿੱਚੋਂ ਜੀਵਨ ਨੂੰ ਸਫਲਾ ਕਰਕੇ ਗਏ ਹੈ। ਕਿਉਂਕਿ ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਜੀਵਨ ਨੂੰ ਜਿਉਂਦੇ ਜੀਵ ਸਵਾਰ ਕੇ ਜਾਂਦਾ ਹੈ। ਕਿਉਂਕਿ ਮਰ ਕੇ ਕਹਿੰਦੇ ਕਿੰਨੇ ਮੁਕਤੀ ਪ੍ਰਾਪਤ ਕੀਤੀ ਹੈ। ਮਰਨ ਤੋਂ ਬਾਅਦ ਭਲਾ ਮੁਕਤੀ ਕਿਸ ਨੂੰ ਪ੍ਰਾਪਤ ਹੋਈ ਹੈ? ਜਿਉਂਦੇ ਜੀ ਜੀਵਨ ਨਿਰਵਾਹ ਕਰਦਿਆਂ ਹੀ ਗੁਰਮੁਖ ਪਿਆਰੇ ਜੀਵਨ ਸਵਾਰ ਲੈਂਦੇ ਹੈ। ਆਪਾ ਭਾਵ ਅਭਾਵ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਾਖ ਭਰੀ ਹੈ। ਕਹਿੰਦੇ ਸ਼ਬਦ ਦੀ ਕਸਵੱਟੀ ਲਾ ਕੇ ਗੁਰਮੁਖਾਂ ਨੇ ਆਪਣੇ ਮਨ ਨੂੰ ਜਿਉਂਦੇ ਜੀ ਹੀ ਮਾਰ ਲੈਣਾ ਕੀਤਾ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਸ਼ਬਦ ਦੀ ਕਸਵੱਟੀ ਲਾ ਕਰਕੇ ਜਿਨ੍ਹਾਂ ਨੇ ਮਨ ਨੂੰ ਮਾਰ ਲਿਆ, ਵਸੀਕਾਰ ਕਰ ਲਿਆ, ਉਹ ਫਿਰ ਸੰਸਾਰ ਦੇ ਵਿੱਚ ਦੁਬਾਰਾ ਮੌਰ ਦੇ ਮਾਰੇ ਹੋਏ ਮਰਦੇ ਨਹੀਂ ਹੈ। ਉਹਨਾਂ ਨੂੰ ਫਿਰ ਕਾਲ ਦੀ ਲਪੇਟ ਵਿੱਚ ਨਹੀਂ ਪੈਣਾ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਆ, ਗਏ ਮਸਕਤ ਕਾਲ। ਮਸਕਤ ਕਿਹੋ ਜਿਹੀ ਘਾਲਣਾ ਕੀਤੀ ਉਹਨਾਂ ਨੇ, ਜੋ ਅੰਮ੍ਰਿਤ ਵੇਲੇ ਪਿਛਲੇ ਪਹਿਰ ਉੱਠਣਾ, ਜੋ ਬਹੁਤ ਔਖਾ ਹੈ ਕਲਯੁਗ ਦੇ ਭਿਆਨਕ ਸਮੇਂ ਅੰਦਰ। ਆਲਸ ਨੂੰ ਤਿਆਗ ਕੇ ਜਿੱਥੇ ਤਨ ਦਾ ਇਸ਼ਨਾਨ ਕਰਨਾ, ਤਨ ਨੂੰ ਪਵਿੱਤਰ ਕਰਨਾ, ਉੱਥੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਚੌਂਕੜਾ ਲਾ ਕੇ ਅਡੋਲ ਗੁਰਮੁਖ ਪਿਆਰੇ ਬੈਠ ਜਾਂਦੇ ਹੈ। ਮੁਖ ਤੋਂ ਵਾਹਿਗੁਰੂ 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 ਉਚਾਰਨ ਕਰੀ ਜਾਂਦੇ ਹੈ। ਨਿਤਨੇਮ ਗੁਰਬਾਣੀ ਦਾ ਜਾਪ ਕਰਦੇ ਆ, ਕਿਤਨੇ ਕਿਤਨੇ ਪਾਠ ਜਪਜੀ ਸਾਹਿਬ ਦੇ ਗੁਰਮੁਖ ਪਿਆਰੇ ਕਰਦੇ ਆ, ਕਿੰਨੇ ਕਿੰਨੇ ਪਾਠ ਇੱਕ ਦਿਨ ਦੇ ਸੁਖਮਨੀ ਸਾਹਿਬ ਦੇ ਗੁਰਮੁਖ ਪਿਆਰੇ ਕਰੀ ਜਾਂਦੇ ਆ। ਇਹ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰਦੇ ਆ, ਕਹਿੰਦੇ ਹਨ ਕਿ ਇਹ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਐਸੀ ਘਾਲਣਾ ਕਰ ਲਈ ਹੈ। ਕਿਉਂਕਿ ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਘਾਲਣਾ ਕਰਦਾ ਹੈ। ਕੋਈ ਸੰਸਾਰ ਦੇ ਪਦਾਰਥਾਂ ਦੀ ਇਕੱਤਰਤਾ ਲਈ, ਕੋਈ ਧਨ ਸੰਚਿਤ ਕਰਨ ਦੇ ਵਾਸਤੇ, ਕੋਈ ਸੰਸਾਰ ਦੇ ਅੰਦਰ ਕੋਈ ਵੱਡਾ ਬਹੁਤ ਵੱਡਾ ਕਹਿੰਦੇ ਕਿ ਸੰਸਾਰ ਦਾ ਕੋਈ ਕਾਰਾ ਕਰਨ ਵਾਸਤੇ,
ਹਰ ਕੋਈ ਮਨੁੱਖ ਘਾਲਣਾ ਘਾਲਦਾ ਹੈ। ਹਰ ਇੱਕ ਸੰਸਾਰ ਦੇ ਅੰਦਰ ਜੀਵ ਦਾ ਆਪੋ ਆਪਣਾ ਵੱਖੋ ਵੱਖਰਾ ਢੰਗ ਹੈ ਘਾਲਣਾ ਘਾਲਣ ਦਾ। ਗੁਰਮੁਖਾਂ ਨੇ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਘਾਲਣਾ ਘਾਲੀ ਹੈ। ਗੁਰਮੁਖਾਂ ਨੇ ਜੀਵਨ ਨੂੰ ਸਵਾਰਨ ਦੇ ਵਾਸਤੇ ਘਾਲਣਾ ਘਾਲੀ ਹੈ। ਉਹ ਕਿਵੇਂ ਹੈ? ਜਿਵੇਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ। ਤਾਂ ਹੀ ਤਾਂ ਕਹਿੰਦੇ ਕਿ ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ ਨਾ, ਸੰਸਾਰ ਦੇ ਨਾਲ ਉਹਨਾਂ ਦੀ ਚਾਲ ਜਿਹੜੀ ਬਹੁਤ ਵੱਖਰੀ ਹੈ, ਬਹੁਤ ਨਿਰਾਲੀ ਚਾਲ ਹੈ ਉਹਨਾਂ ਭਗਤਾਂ ਦੀ, ਜਿਨ੍ਹਾਂ ਨੇ ਪਰਮਾਤਮਾ ਦੇ ਪਿਆਰ ਦੇ ਵਿੱਚ ਭੇਜਣਾ ਕੀਤਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ। ਭਗਤੀ ਦੇ ਮਾਰਗ ਤੇ ਚੱਲਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਕਿਉਂ ਇਹ ਕਠਿਨ ਹੈ ਇਸ ਮਾਰਗ ਤੇ ਚੱਲਣਾ? ਕਿਉਂਕਿ ਉਹ ਲੱਭ ਨਹੀਂ ਕਰਦੇ ਕਦੇ ਪਦਾਰਥਾਂ ਦੇ ਛਕਣ ਦਾ, ਲੋਭ ਨਹੀਂ ਕਰਦੇ ਕਦੇ ਪਦਾਰਥਾਂ ਦੀ ਇਕੱਤਰਤਾ ਦਾ। ਜੋ ਕੁਝ ਮਿਲਿਆ ਜੀਵਨ ਦੇ ਵਿੱਚ, ਜਥਾ ਜੋ ਕੁਝ ਮਿਲਿਆ ਉਹਦੇ ਵਿੱਚ ਹੀ ਸਬਰ ਸੰਤੋਖ ਰੱਖ ਕੇ ਜੀਵਨ ਨਿਰਵਾਹ ਕਰਦੇ ਹੈ। ਇਸ ਕਰਕੇ ਉਹ ਸੰਸਾਰ ਦੇ ਨਾਲ ਉਹਨਾਂ ਦੀ ਚਾਲ ਬਹੁਤ ਵੱਖਰੀ ਹੈ। ਫਿਰ ਹੰਕਾਰ ਨਹੀਂ ਕਦੇ ਕਰਦੇ, ਨਾ ਦੇਹੀ ਦਾ, ਨਾ ਗੁਣਾਂ ਦਾ, ਨਾ ਗਿਆਨ ਦਾ, ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਹੈ। ਫਿਰ ਕਹਿੰਦੇ ਬਹੁਤ ਨਾ ਹੀ ਬੋਲਣਾ, ਤੇ ਬਹੁਤਾ ਬੋਲਦੇ ਵੀ ਨਹੀਂ ਹੈ। ਅਸੀਂ ਤਾਂ ਭਾਵੇਂ ਸਾਰਾ ਦਿਨ ਗੱਲਾਂ ਕਰਦੇ ਨਹੀਂ ਥੱਕਦੇ, ਪਰ ਗੁਰਮੁਖਾਂ ਦਾ ਸੁਭਾਅ ਹੁੰਦਾ ਲੋੜ ਤੋਂ ਵੱਧ ਨਹੀਂ ਕਦੇ ਕਿਸੇ ਨਾਲ ਬਚਨ ਕਰਦੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਮਰਜ਼ਾਦਾ ਦੱਸੀ ਹੈ ਗੁਰਸਿੱਖ ਦੀ, ਥੋੜਾ ਸਮਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ। ਜਥਾ ਸ਼ਕਤ ਬੋਲਣਾ, ਲੋੜ ਅਨੁਸਾਰ ਆਰਾਮ ਕਰਨਾ, ਲੋੜ ਅਨੁਸਾਰ ਭੋਜਨ ਪਦਾਰਥ ਛਕਣਾ। ਪਰ ਜੇ ਕਿਤੇ ਕੋਈ ਚੰਗਾ ਪਦਾਰਥ ਬਣਿਆ ਹੋਏ, ਆਪਾਂ ਪਦਾਰਥ ਛਕਣੋਂ ਵੀ ਟਲਦੇ ਨਹੀਂ ਹੈ। ਪਰ ਇਹ ਗੁਰਮੁਖਾਂ ਦਾ ਸੁਭਾਅ ਹੁੰਦਾ ਕਿ ਲੋੜ ਤੋਂ ਵੱਧ ਨਹੀਂ ਉਹ ਛਕਦੇ, ਨਾ ਕਦੇ ਬੋਲਦੇ ਹੈ, ਨਾ ਕਦੇ ਆਰਾਮ ਕਰਦੇ ਹੈ। ਸਾਨੂੰ ਵਿਹਲਾ ਸਮਾਂ ਮਿਲ ਜਾਵੇ ਤੇ ਆਪਾਂ ਸੁੱਤੇ ਉੱਠਦੇ ਹੀ ਨਹੀਂ ਹੈ। ਚੱਲ ਅੱਜ ਕਿਹੜਾ ਡਿਊਟੀ ਕਰਨੀ ਹੈ, ਅੱਜ ਕੀ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਸਾਡਾ ਸੁਭਾਅ ਹੁੰਦਾ ਹੈ। ਪਰ ਗੁਰਮੁਖਾਂ ਦਾ ਅਜਿਹਾ ਜੀਵਨ ਨਹੀਂ ਹੋਇਆ ਕਰਦਾ। ਉਹ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਆਪਣਾ, ਜਿੱਥੇ ਪ੍ਰੇਮ ਹਿਰਦੇ ਅੰਦਰ ਧਾਰਨ ਕਰਦੇ, ਕਦੇ ਨੇਮ ਵੀ ਆਪਣਾ ਵਿਸਾਰਦੇ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ ਸੀ, ਉਹਨਾਂ ਗੁਰਮੁਖਾਂ ਨੇ ਮੁਸ਼ੱਕਤ ਘਾਲਣਾ ਘਾਲੀ ਹੈ, ਜਿਨ੍ਹਾਂ ਨੇ ਸੰਸਾਰ ਤੋਂ ਉਪਰਾਮ ਹੋ ਕੇ ਜੀਵਨ ਨਿਰਵਾਹ ਕਰਨਾ ਕੀਤਾ। ਜਗਤ ਦੇ ਸੁਖ ਆਰਾਮ ਭੰਗ ਕਰਕੇ, ਨੀਂਦ ਹਰਾਮ ਕਰ ਕਰਕੇ ਜਿਨ੍ਹਾਂ ਨੇ ਮੁਸ਼ੱਕਤ ਘਾਲੀ ਹੈ, ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਜ ਕੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ। ਨਾਨਕ ਤੇ ਮੁਖ ਉਜਲੇ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਐਸੇ ਕਮਾਈ ਕਰਨ ਵਾਲੇ, ਮੁਸ਼ੱਕਤਾਂ ਘਾਲਣ ਵਾਲੇ ਗੁਰਮੁਖਾਂ ਦੇ ਮੁਖ ਵਾਹਿਗੁਰੂ ਦੇ ਦਰ ਤੇ ਉਜਲੇ ਹੈ। ਇਸ ਲੋਕ ਵਿੱਚ ਵੀ ਉਹਨਾਂ ਦਾ ਜੀਵਨ ਸਫਲਾ ਹੈ, ਜਗਤ ਵਿੱਚ ਵੀ ਉਹਨਾਂ ਦੇ ਮੁਖ ਉਜਲੇ ਹਨ। ਹਰ ਕੋਈ ਉਹਨਾਂ ਨੂੰ ਯਾਦ ਕਰਦਾ ਹੈ, ਜਿਨ੍ਹਾਂ ਨੇ ਜੀਵਨ ਵਿੱਚ ਘਾਲਣਾ ਘਾਲੀ ਹੈ। ਜਿਸ ਪਾਵਨ ਅਸਥਾਨ ਤੇ ਬੈਠੇ ਹਾਂ ਜੀ, ਗੁਰਦੁਆਰਾ ਪਾਵਨ ਅਸਥਾਨ, ਗੁਰਦੁਆਰਾ ਲੰਗਰ ਸਾਹਿਬ, ਡੇਰਾ ਬ੍ਰਹਮ ਗਿਆਨੀ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਖਾਂ ਨੂੰ ਅਸੀਂ ਯਾਦ ਕਰਦੇ ਹਾਂ ਨਾ। ਕਿਉਂ ਯਾਦ ਕਰਦੇ ਹਾਂ? ਕਿਉਂਕਿ ਉਹਨਾਂ ਨੇ ਘਾਲਣਾ ਘਾਲੀ ਹੈ। ਬਾਬਾ ਜੀ ਕਈ ਵਾਰ ਜੀਵਨ ਸੁਣਾਇਆ ਕਰਦੇ ਮਹਾਂਪੁਰਖਾਂ ਦਾ। ਸਾਧ ਸੰਗਤ ਜੀ, ਜਦੋਂ ਇੱਥੇ ਸੇਵਾ ਉਹਨਾਂ ਨੇ ਆਰੰਭ ਕੀਤੀ ਸੀ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦਾ ਵਚਨ ਮੰਨ ਕੇ, ਉਦੋਂ ਕੀ ਸੀਗਾ? ਇੱਥੇ ਜੰਗਲ ਦੇ ਵਿੱਚ ਮੰਗਲ ਹੀ ਲੱਗ ਗਏ ਹੈ ਨਾ। ਕੀ ਸੀਗਾ ਉਸ ਸਮੇਂ? ਕੁਝ ਵੀ ਨਹੀਂ। ਇੱਕ ਕੱਖ ਤੋਂ ਕਹਿ ਲਈਏ ਉਹਨਾਂ ਨੇ ਲੱਖਾਂ ਦੇ ਵਿੱਚ ਬਦਲ ਦਿੱਤਾ ਹੈ। ਅੱਜ ਕਿੰਨੀਆਂ ਕਿੰਨੀਆਂ ਬਿਲਡਿੰਗਾਂ ਬਣੀਆਂ ਨੇ, ਬਣ ਵੀ ਰਹੀਆਂ ਨੇ, ਕਿੰਨੀਆਂ ਮਹਾਨ ਸੇਵਾਵਾਂ ਚੱਲ ਵੀ ਰਹੀਆਂ ਨੇ। ਜੋ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਵਚਨ ਕੀਤਾ ਹੈ, ਖੀਸਾ ਮੇਰਾ ਹੱਥ ਤੇਰਾ, ਇਹ ਵਰਦਾਨ ਦਿੱਤਾ ਹੈ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ। ਉਹ ਸਾਧ ਸੰਗਤ ਜੀ ਪ੍ਰਤੱਖ ਸਾਡੇ ਸਾਹਮਣੇ ਕਲਾ ਵਰਤ ਰਹੀ ਹੈ। ਸ਼ੰਕਾਵਾਦੀ ਭਾਵੇਂ ਸ਼ੰਕੇ ਕਰੀ ਜਾਣ, ਉਹਨਾਂ ਦਾ ਆਪਣਾ ਸੁਭਾਅ ਹੈ।
ਪਰ ਇਹ ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੈ, ਸਾਡੇ ਸਾਹਮਣੇ ਹੀ ਹੈ। ਘਰ ਦੇ ਵਿੱਚ 4 ਪ੍ਰਾਹੁਣੇ ਆ ਜਾਣ ਤੇ ਭਾਜਣਾ ਪੈ ਜਾਂਦੀਆਂ ਨੇ, ਭਾਵੇਂ ਇੱਕ ਦਿਨ ਵਾਸਤੇ ਆਏ ਹੋ। ਤੇ ਸਾਧ ਸੰਗਤ ਆਪਾਂ ਕਿੰਨੇ ਦਿਨ ਇੱਥੇ ਆ ਕਰਕੇ ਰਹਿੰਦੇ ਆ, ਕੋਈ 4 ਕੋਈ 5 ਹਫ਼ਤਾ, ਕਿੰਨੇ ਦਿਨ ਤੇ ਰਹਿੰਦੇ ਆ ਆਪਾਂ। ਜਿਤਨਾ ਵੀ ਸਾਰਾ ਸੰਗਤ ਦੀ ਸੇਵਾ ਹੁੰਦੀ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਵਰਦਾਨ ਦੇ ਨਾਲ ਇਹ ਪ੍ਰਤੱਖ ਕਲਾ ਵਰਤਦੀ ਹੈ। ਹਰ ਇੱਕ ਦੇ ਮੁਖ ਤੋਂ ਇਹੋ ਬਚਨ ਨਿਕਲਦਾ ਨਾ, ਇੱਥੇ ਬਹੁਤੇ ਸੁੱਖ ਤੇ ਆਰਾਮ ਦੇ ਕਰਕੇ। ਜੇਕਰ ਕੋਈ ਸਟੇਸ਼ਨ ਤੇ ਵੀ ਜਦੋਂ ਉਤਰਦੇ ਆ ਨਾ ਟ੍ਰੇਨ ਤੋਂ, ਜਦੋਂ ਪੁੱਛਿਆ ਜਾਂਦਾ ਜੀ ਕਿਹੜੇ ਗੁਰਦੁਆਰਾ ਸਾਹਿਬ ਜਾਣਾ, ਜੀ ਬਾਬਾ ਨਿਧਾਨ ਸਿੰਘ ਜੀ ਦੇ ਅਸਥਾਨ ਤੇ ਜਾਣਾ ਅਸੀਂ, ਹਰ ਕਿਸੇ ਦੇ ਮੁਖ ਤੇ ਇਹੋ ਬਚਨ ਨਿਕਲਦਾ ਹੈ। ਸਾਰੇ ਅਸਥਾਨ ਸਤਿਕਾਰਯੋਗ ਹੈ, ਪਰ ਇੱਕ ਵਿਚਾਰ ਦੇ ਤੌਰ ਤੇ ਬੇਨਤੀ ਕਰ ਰਿਹਾ ਹਾਂ ਕਿ ਉਹਨਾਂ ਸਤਿਪੁਰਸ਼ਾਂ ਨੂੰ ਹਰ ਕੋਈ ਯਾਦ ਕਰਦਾ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਘਾਲਣਾ ਘਾਲੀ, ਮਸ਼ੱਕਤ ਘਾਲੀ ਹੈ। ਜਿਤਨੇ ਵੀ ਬੰਦਗੀ ਕਰਨ ਵਾਲੇ ਮਹਾਂਪੁਰਖ ਹੋਏ ਹੈ, ਸੰਤ ਬਾਬਾ ਹਦਰ ਸਿੰਘ ਜੀ ਮਸਤਵਾਣੇ ਵਾਲੇ, ਜਿਨ੍ਹਾਂ ਦੀ ਯਾਦ ਵਿੱਚ ਭਜਨਗੜ੍ਹ ਸਾਹਿਬ ਪਾਵਨ ਅਸਥਾਨ ਬਣੇ ਹੈ। ਇੱਥੇ ਕਿੰਨੇ ਲੱਖਾਂ ਹੀ ਜਪਜੀ ਸਾਹਿਬ ਦੇ ਪਾਠ, ਕਿੰਨੇ ਪਾਠ ਕਰਿਆ ਕਰਦੇ ਸਨ, ਜਿਨ੍ਹਾਂ ਨੇ ਘਾਲਣਾ ਘਾਲੀ ਹੈ। ਜਿੰਨੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਨਾ, ਉਹਨਾਂ ਦੀ ਜੀਵਨ ਤੋਂ ਸੇਧ ਲੈਂਦੇ ਯਾਦ ਕਰਕੇ, ਉਹਨਾਂ ਦੀ ਜੀਵਨੀਆਂ ਪੜ੍ਹ ਕੇ, ਚਾਹੇ ਗੁਰਮੁਖਾਂ ਦੀਆਂ ਰਸਨਾ ਤੋਂ ਸਰਵਣ ਕਰਕੇ, ਉਹ ਤਾਂ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਤੇ ਅਸਰ ਵੀ ਤਾਂ ਹੀ ਸੰਗਤ ਤੇ ਹੁੰਦਾ, ਉਹਨਾਂ ਨੇ ਜੀਵਨ ਦੇ ਵਿੱਚ ਕਮਾਇਆ ਹੁੰਦਾ। ਜਿਹੜਾ ਜੀਵਨ ਵਿੱਚ ਜਿਹਨੇ ਕਮਾਈ ਕੀਤੀ ਹੈ ਨਾ, ਮਸ਼ੱਕਤ ਘਾਟੀ ਹੈ, ਸੇਵਾ ਤੇ ਸਿਮਰਨ ਕੀਤਾ ਹੈ, ਉਹ ਬੰਦਗੀ ਕਰਨ ਵਾਲੇ ਮਹਾਂਪੁਰਖ ਦਾ ਜੀਵਨ ਪੜ੍ਹ ਲਈਏ, ਚਾਹੇ ਸੁਣ ਲਈਏ, ਸੁਦੇ ਸਿੱਧ ਹੀ ਅਸਰ ਹੋਣ ਲੱਗ ਪੈਂਦਾ ਹੈ। ਇਹ ਜੀਵਨ ਵਿੱਚ ਕਿਤੇ ਪ੍ਰੈਕਟੀਕਲ ਕਰਕੇ ਦੇਖਣਾ, ਭੇਖਧਾਰੀ ਦਾ ਨਹੀਂ, ਐਵੇਂ ਪਖੰਡਪਾਤ ਕਰਨ ਵਾਲੇ ਦਾ ਨਹੀਂ, ਜਿਹਨੇ ਜੀਵਨ ਦੇ ਵਿੱਚ ਘਾਲਣਾ ਘਾਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆ, ਹੇ ਸਿੱਧੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਹੈ ਨਾ, ਇੱਕ ਮਨਚਿਤ ਹੋ ਕੇ ਪਰਮੇਸ਼ਰ ਦਾ ਨਾਮ ਧਿਆਇਆ ਹੈ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਮੁਖ ਉਜਲੇ ਜਾਣਨਾ ਕਰੋ। ਕੀਤੀ ਛੁੱਟੀ ਨਾਲ, ਤੇ ਜਿਨ੍ਹਾਂ ਨੇ ਉਹ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰ ਲਈ, ਉਹਨਾਂ ਦੀ ਜਮਾ ਤੋਂ ਛੁੱਟੀ ਹੋ ਗਈ। ਕੀਤੀ ਛੁੱਟੀ ਨਾਲ, ਕਈਆਂ ਤੋਂ ਜਮਾ ਤੋਂ ਖਹਿੜੇ ਤੋਂ ਛੁਡਾ ਲਿਆ, ਜਮਾ ਤੋਂ ਖਹਿੜਾ ਛੁਡਾ ਦਿੱਤਾ। ਬੰਦਗੀ ਕਰਨ ਵਾਲਿਆਂ ਨੇ, ਜਿਨ੍ਹਾਂ ਨੇ ਆਪ ਜੀਵਨ ਦੇ ਵਿੱਚ ਕਮਾਇਆ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਜਮਾ ਦੀ ਮਾਰ ਤੋਂ ਬਚ ਗਏ। ਮਾਤਾ ਦੇ ਗਰਭ ਵਿੱਚ ਪੁੱਠੇ ਲਟਕਣੇ ਤੋਂ, ਬਾਰ-ਬਾਰ ਜੰਮਣ ਮਰਨੇ ਤੋਂ, 84 ਦੇ ਗੇੜੇ ਵਿੱਚ ਪੈਣੇ ਤੋਂ ਬਚ ਗਏ, ਜਿਨ੍ਹਾਂ ਨੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ ਲਈ ਹੈ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਜੀਵਨ ਵਿੱਚ ਵਾਹਿਗੁਰੂ ਦਾ ਜਾਪ ਕਰਦਾ ਹੈ, ਉਹਦਾ ਜੀਵਨ ਇੱਕ ਬੇੜੀ ਦੀ ਤਰ੍ਹਾਂ ਹੋਇਆ ਕਰਦਾ ਹੈ। ਤੇ ਬੇੜੀ ਵੀ ਚੜ੍ਹਨੇ ਵਾਲਾ ਫਿਰ ਡੁੱਬਦਾ ਥੋੜ੍ਹਾ, ਉਹ ਵੀ ਪਾਰ ਹੀ ਹੋ ਜਾਂਦਾ ਹੈ। ਬੇੜੀ ਦੀ ਸੰਗਤ ਕਰਨ ਵਾਲਾ ਵੀ ਨਦੀ ਤੋਂ ਪਾਰ ਹੋ ਜਾਂਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਦਾਂ ਦਾ ਉਹਨਾਂ ਗੁਰਮੁਖਾਂ ਦਾ ਜੀਵਨ ਹੋਇਆ ਕਰਦਾ ਹੈ। ਉਹ ਗੁਰਮੁਖ ਪਿਆਰੇ ਆਪ ਤਾਂ ਭਵ ਸਾਗਰ ਤੋਂ ਤਰਦੇ ਆ, ਹੋਰ ਵੀ ਕਈਆਂ ਨੂੰ ਭਵ ਸਾਗਰ ਤੋਂ ਤਰ ਦਿੰਦੇ ਆ। ਸਾਧ ਸੰਗਤ ਜੀ, ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਪ੍ਰਸ਼ਨ ਕਰਨ ਤੇ ਉਚਾਰਨ ਕੀਤਾ। ਇੱਕ ਅਰਥ ਇਹਦਾ ਅਸੀਂ ਹੋਰ ਕਰਾਂਗੇ, ਸਤਿਗੁਰੂ ਜੀ ਸਮੱਤ ਬਖਸ਼ਣ। ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਸਤਿਗੁਰੂ ਜੀ ਦਾ ਸਰੂਪ ਕੈਸਾ ਹੈ। ਹਜ਼ੂਰ ਫਰਮਾਉਂਦੇ ਆ, ਫਿਰ ਆਰੰਭ ਤੋਂ ਸ਼ਲੋਕ ਪੜ੍ਹੋ ਜੀ। ਪਾਵਨ ਗੁਰੂ ਪਾਣੀ ਪਿਤਾ, ਹੁਣ ਸਤਿਗੁਰੂ ਜੀ ਦਾ ਸਰੂਪ ਦਰਸਾਇਆ ਕਿ ਪੂਰਾ ਸਤਿਗੁਰੂ ਕਿਹੋ ਜਿਹਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਾਵਨ ਗੁਰੂ ਪਾਣੀ ਪਿਤਾ, ਪੂਰੇ ਸਤਿਗੁਰੂ ਜੀ ਪਾਉਣ ਦੀ ਤਰ੍ਹਾਂ ਹਨ। ਪਾਉਣ ਹਵਾ ਜਿਵੇਂ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਸਭ ਨੂੰ ਸਮਾਨ, ਜਿਵੇਂ ਬਾਗਾਂ ਦੇ ਵਿੱਚੋਂ ਹਵਾ ਆਉਂਦੀ ਹੈ, ਦੁਰਗੰਧੀ ਨੂੰ ਮੇਟਦੀ ਹੈ ਤੇ ਸੁਗੰਧੀ ਪ੍ਰਦਾਨ ਕਰਦੀ ਹੈ।
ਹਵਾ ਦਾ ਸੁਭਾਅ ਹੁੰਦਾ ਹੈ ਜੀਵ ਨੂੰ ਸੀਤਲਤਾ ਦੇਣੀ। ਤਪਸ਼ ਪੈਂਦੀ ਹੋਵੇ ਨਾ, ਹਵਾ ਬੰਦ ਹੋ ਜਾਵੇ ਤੇ ਕਿੰਨੀ ਗਰਮੀ ਲੱਗਦੀ ਹੈ, ਸਰੀਰ ਕਿੱਦਾਂ ਤਪਣ ਲੱਗ ਪੈਂਦੇ ਆ। ਜਦੋਂ ਸੀਤਲ ਠੰਡੀ ਹਵਾ ਚੱਲੇ ਤੇ ਸਭ ਨੂੰ ਸੀਤਲਤਾ ਮਿਲਦੀ ਹੈ ਜੀ, ਠੰਡੀ ਹਵਾ ਆ ਰਹੀ ਹੈ। ਇਸੇ ਤਰ੍ਹਾਂ ਜਦੋਂ ਬਾਗਾਂ ਦੇ ਵਿੱਚੋਂ ਸੀਤਲ ਹਵਾ ਆਉਂਦੀ, ਸਭ ਨੂੰ ਸੀਤਲਤਾ ਮਿਲਦੀ, ਦੁਰਗੰਧੀ ਦੂਰ ਕਰਦੀ ਤੇ ਸੁਗੰਧੀ ਪ੍ਰਦਾਨ ਕਰਦੀ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਉਣ ਦੀ ਤਰ੍ਹਾਂ ਹਨ, ਨਿਰਲੇਪ ਹਨ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਕੋਈ ਵੀ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਵੇ। ਗਰੀਬ ਨਵਾਜ ਸਤਿਗੁਰੂ ਜੀ ਵਿਕਾਰਾਂ ਨੂੰ ਵੀ ਦੁਰਗੰਧੀ ਮੇਟਦੇ ਹੈ ਤੇ ਭਗਤੀ ਨੂੰ ਸੁਗੰਧੀ ਪ੍ਰਦਾਨ ਕਰਦੇ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਸ਼ਾਲਤਾ ਹੈ। ਫਿਰ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਪਵਨ ਗੁਰੂ, ਕਹਿੰਦੇ ਪਵਨ ਗੁਰੂ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਇਹ ਪਾਉਣ ਦੀ ਤਰ੍ਹਾਂ ਹੀ ਹੈ। ਐਸੀ ਨਿਰਲੇਪਤਾ ਧਾਰਨ ਕੀਤੀ ਮਹਾਰਾਜ ਨੇ। ਸੰਸਾਰ ਭਰ ਦੇ ਕੋਨੇ-ਕੋਨੇ ਤੇ ਜਾ ਕੇ ਹਜ਼ੂਰ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਪਰ ਇਹ ਨਹੀਂ ਹੈ ਜੇ ਇਸਲਾਮ ਮਤ ਮੰਨਣ ਵਾਲਿਆਂ ਨੂੰ ਮਿਲੇ ਤੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਸਿੱਖ ਬਣ ਜਾਵੋ, ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਇਸਲਾਮ ਦੇ ਵਿੱਚ ਪਰਪੱਕ ਰਹਿਣਾ ਕਰੋ। ਹਿੰਦੂ ਮਤ ਵਾਲਿਆਂ ਨੂੰ ਉਹਨਾਂ ਦੇ ਧਰਮ ਦੇ ਵਿੱਚ ਮਹਾਰਾਜ ਜੀ ਨੇ ਪਰਪੱਕ ਰਹਿਣ ਵਾਸਤੇ ਉਪਦੇਸ਼ ਦਿੱਤਾ ਹੈ। ਕੋਈ ਵੀ ਸੰਸਾਰ ਦੇ ਕਿਸੇ ਮਜ਼ਹਬ ਦਾ ਸੀਗਾ, ਬ੍ਰਾਹਮਣ ਨੂੰ ਸੱਚਾ ਬ੍ਰਾਹਮਣ ਰਹਿਣ ਵਾਸਤੇ ਉਪਦੇਸ਼ ਦਿੱਤਾ ਹੈ, ਔਰ ਹਿੰਦੂ ਨੂੰ ਸੱਚਾ ਹਿੰਦੂ ਬਣਨ ਵਾਸਤੇ ਉਪਦੇਸ਼ ਦਿੱਤਾ ਹੈ, ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਵਾਸਤੇ ਉਪਦੇਸ਼ ਦਿੱਤਾ ਹੈ। ਮੁਸਲਮਾਨ ਮੋਮ ਦਿਨ ਹੋਵੇ, ਔਰ ਹਜ਼ੂਰ ਨੇ ਬ੍ਰਾਹਮਣ ਨੂੰ ਕਿਹਾ ਸੀਗਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ। ਕਹਿੰਦੇ ਉਹ ਜਿਹੜਾ ਬ੍ਰਾਹਮਣ ਪੂਜਣ ਯੋਗ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਉਹਦਾ ਬ੍ਰਹਮ ਬਣ ਜਿਹੜਾ